ਅਗਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਡਿਸਕਸ ਕਰ ਰਹੇ ਸੀ ਇਮੀਗ੍ਰੇਸ਼ਨ ਨੂੰ ਲੈ ਕੇ, ਆਈਸ ਨੂੰ ਲੈ ਕੇ। ਜੋ ਕ੍ਰਿਸਟੀ ਨੋਇਮ ਹੈਗੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ, ਉਹਨਾਂ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਉਹ ਬਹੁਤ ਜਲਦੀ ਸ਼ਿਕਾਗੋ ਦੇ ਵਿੱਚ ਇਮੀਗ੍ਰੇਸ਼ਨ ਆਪਰੇਸ਼ਨ ਕਰਨ ਜਾ ਰਹੇ ਹੈਗੇ ਆ। ਸੋ ਆਲਰੇਡੀ ਉਹਨਾਂ ਨੇ ਫੈਡਰਲ ਏਜੰਟਸ ਦੀ ਜਿਹੜੀ ਪ੍ਰੈਜ਼ੈਂਸ ਆ, ਅਮਰੀਕਾ ਦਾ ਤੀਜਾ ਵੱਡਾ ਜਿਹੜਾ ਸ਼ਹਿਰ ਆ ਸ਼ਿਕਾਗੋ ਦੇ ਵਿੱਚ, ਉਹ ਪਲਾਨਸ ਦੱਸ ਦਿੱਤੀਆਂ ਕਿ ਅਸੀਂ ਬਹੁਤ ਜਲਦੀ ਉੱਥੇ ਪਹੁੰਚ ਰਹੇ ਹੈਗੇ। ਟਰੰਪ ਉਹਨਾਂ ਨੇ ਵੀ ਪਿਛਲੇ ਦਿਨਾਂ 'ਚ ਸਟੇਟਮੈਂਟ ਜਾਰੀ ਕੀਤੀ ਸੀ। ਜੋ ਗਵਰਨਰ ਆ ਇਲੀਨੋਇਸ ਦੇ, ਪ੍ਰਿਜ਼ੇਕਰ, ਉਹਨਾਂ ਨੂੰ ਕਿਹਾ ਸੀ ਭਾਈ ਰੈਡੀ ਹੋ ਜਾਓ, ਕ੍ਰਾਈਮ ਘਟਾ ਲਓ, ਨਹੀਂ ਤਾਂ ਫਿਰ ਸਾਡੀ ਜਿਹੜੀ ਫੈਡਰਲ ਏਜੰਟਸ ਆ ਉਹ ਉੱਥੇ ਪਹੁੰਚ ਰਹੇ ਹੈਗੇ ਆ। ਆਲਰੇਡੀ 35 ਮੀਲ ਦੂਰ ਸ਼ਿਕਾਗੋ ਤੋਂ ਇੱਕ ਮਿਲਟਰੀ ਦਾ ਬੇਸ ਹੈਗਾ ਆ, ਨੇਵਲ ਸਟੇਸ਼ਨ ਗ੍ਰੇਟ ਲੇਕਸ ਦੇ ਵਿੱਚ। ਉੱਥੇ ਜਿਹੜਾ ਆ ਇਹਨਾਂ ਸਾਰਿਆਂ ਨੂੰ ਜਿਹੜਾ ਪੋਸਟ ਕੀਤਾ ਜਾਊਗਾ। ਉਹ ਤੋਂ ਬਾਅਦ ਉਹ ਫਿਰ ਸ਼ਹਿਰ ਦੇ ਵਿੱਚ ਜਿਹੜਾ ਆ ਆਪਣਾ ਆਪਰੇਸ਼ਨ ਕਰਨਗੇ। ਕਿਸ ਤਰ੍ਹਾਂ ਜਿਹੜੇ ਅਨਡਾਕੂਮੈਂਟਡ ਲੋਕਾਂ ਨੂੰ ਫੜਨਾ ਹੈਗਾ, ਕਿਸ ਤਰ੍ਹਾਂ ਜਿਹੜਾ ਉੱਥੇ ਕ੍ਰਾਈਮ ਘਟਾਇਆ ਜਾ ਸਕੇ। ਸ਼ਿਕਾਗੋ ਦੇ ਮੇਅਰ ਨੇ ਇੱਕ ਆਰਡਰ ਵੀ ਸਾਈਨ ਕਰ ਦਿੱਤਾ, ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਕਿ ਸ਼ਿਕਾਗੋ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਫੈਡਰਲ ਅਥਾਰਟੀ ਦੀ ਕੋਈ ਹੈਲਪ ਨਹੀਂ ਕਰੂਗੀ। ਜੀ ਸੋ ਪੂਰੀ ਟੱਕਰ ਜਿਹੜੇ ਸ਼ਿਕਾਗੋ ਤੇ ਸਟੇਟ ਆਫ ਇਲੀਨੋਇਸ ਉਹ ਟਰੰਪ ਬਿਲਕੁਲ। ਐਡਮਿਨਿਸਟ੍ਰੇਸ਼ਨ ਦੇ ਨਾਲ ਲੈ ਰਹੀ ਹੈਗੀ ਆ। ਪ੍ਰਿਟਜ਼ਕਰ ਜੋ ਉੱਥੇ ਦੇ ਗਵਰਨਰ ਹੈਗੇ ਇਲੀਨੋਇਸ ਦੇ, ਉਹਨਾਂ ਨੂੰ ਫੇਸ ਦਾ ਨੇਸ਼ਨ ਦੇ ਵਿੱਚ ਇਹ ਕਿਹਾ ਸੀ ਵੀ ਟਰੰਪ ਸਰਕਾਰ ਜਿਹੜੀ ਆ ਉਹ ਧੱਕਾ ਕਰ ਰਹੀ ਹੈਗੀ ਆ, ਤੇ ਇਹ ਨਹੀਂ ਹੋਣਾ ਚਾਹੀਦਾ ਹੈਗਾ। ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਦੇਖੋ ਵਾਸ਼ਿੰਗਟਨ ਡੀਸੀ ਦੇ ਵਿੱਚ ਅਸੀਂ ਕਿੰਨਾ ਕਲੀਨ ਅਪ ਕਰਤਾ, ਕ੍ਰਾਈਮ ਆਲਰੇਡੀ ਬਹੁਤ ਜ਼ੀਰੋ ਤੱਕ ਪਹੁੰਚ ਚੁੱਕਾ ਹੈਗਾ। ਸੋ ਇਹ ਕੁਝ ਅਸੀਂ ਵੱਖ-ਵੱਖ ਸ਼ਹਿਰਾਂ, ਅਮਰੀਕਾ ਦੇ 17 ਸ਼ਹਿਰਾਂ ਜਿਨ੍ਹਾਂ 'ਚ ਓਕਲੈਂਡ ਵੀ ਹੈਗਾ ਆ, ਮੇਬੀ ਸੈਨ ਫਰਾਂਸਿਸਕੋ ਵੀ ਹੋ ਸਕਦਾ, ਨਿਊਯਾਰਕ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਸਪੈਸ਼ਲ ਜਿਹੜੇ ਏਜੰਟਸ ਆ ਉਹ ਭੇਜਣਗੇ ਤਾਂ ਕਿ ਜਿਹੜਾ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਜਿਹੜੇ ਅਨਡਾਕੂਮੈਂਟਡ ਲੋਕ ਉਹਨਾਂ ਸ਼ਹਿਰਾਂ 'ਚ ਰਹਿੰਦੇ ਆ, ਖਾਸ ਕਰਕੇ ਜਿਹੜੇ ਸੈਂਕਚੁਰੀ ਸਿਟੀਜ਼ ਆ, ਉਹਨਾਂ ਨੂੰ ਫੜ ਕੇ ਰਿਮੂਵ ਕੀਤਾ ਜਾ ਸਕੇ। ਜੀ ਬਿਲਕੁਲ। ਇਸੇ ਤਰ੍ਹਾਂ ਦੀ ਇੱਕ ਹੋਰ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਖਬਰ ਆ ਉਹ ਆ ਰਹੀ ਆ ਵਾਸ਼ਿੰਗਟਨ ਤੋਂ। ਯੂਐਸ ਫੈਡਰਲ ਜੱਜ ਨੇ ਜਿਹੜਾ ਉਹ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਵੱਲੋਂ ਜਿਹੜੇ ਡਿਪੋਰਟ ਕੀਤੇ ਜਾ ਰਹੇ ਸੀ ਕੁਝ ਕੁ ਜਿਹੜੇ ਬੱਚਿਆਂ ਦਾ ਗਰੁੱਪ ਸੀਗਾ ਗੁਆਟੇਮਾਲਾ ਨੂੰ, ਉਹਨਾਂ ਨੂੰ ਕਹਿੰਦੇ ਵੀ ਜਹਾਜ਼ਾਂ ਦੇ ਵਿੱਚੋਂ ਉਤਾਰ ਲਿਆ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ, ਉਹਨਾਂ ਦੀ ਜਿਹੜੀ ਡਿਪੋਰਟੇਸ਼ਨ ਸੀਗੀ। ਇੱਕ ਡਰਾਮੈਟਿਕ ਸੀਨ ਕਹਿੰਦੇ ਵੀ ਇਸ ਦੇ ਦੌਰਾਨ ਕ੍ਰੀਏਟ ਹੋ ਗਿਆ ਲਾਸਟ ਮਿੰਟ, ਜਦੋਂ ਕੋਰਟ ਚੈਲੰਜ ਸੀਗਾ ਟਰੰਪ ਜਿਹੜੀ ਡਿਪੋਰਟੇਸ਼ਨ ਐਫਰਟ ਆ ਉਹਨਾਂ ਦੇ ਵੱਲੋਂ, ਤੇ ਪਰ ਉਹ ਕਹਿੰਦੇ ਵੀ ਜਿਹੜਾ ਯੂਐਸ ਦਾ ਫੈਡਰਲ ਜੱਜ ਸੀਗਾ ਉਹਨੇ ਹਾਲਟ ਕਰ ਦਿੱਤਾ ਇਹ ਸਾਰੇ ਵਰਤਾਰੇ ਨੂੰ ਤੇ ਸਾਰੇ ਪ੍ਰੋਸੈਸ ਨੂੰ ਹੀ। ਸੰਡੇ ਨੂੰ ਕਹਿੰਦੇ ਵੀ ਨੈਸ਼ਨਲ ਇਮੀਗ੍ਰੇਸ਼ਨ ਲਾਅ ਸੈਂਟਰ ਜਿਹੜਾ ਪ੍ਰੋ ਇਮੀਗ੍ਰੈਂਟ ਐਡਵੋਕੇਸੀ ਗਰੁੱਪ ਹੈ, ਉਹਨੇ ਇੱਕ ਐਮਰਜੈਂਸੀ ਮੋਸ਼ਨ ਫਾਈਲ ਕੀਤਾ ਯੂਐਸ ਡਿਸਟ੍ਰਿਕਟ ਕੋਰਟ ਵਾਸ਼ਿੰਗਟਨ ਦੇ ਵਿੱਚ, ਤੇ ਉਹਨਾਂ ਨੂੰ ਕਿਹਾ, ਮੰਗ ਕੀਤੀ ਵੀ ਜਿਹੜਾ 10 ਬੱਚੇ ਨੇ ਜਿਨ੍ਹਾਂ ਨੂੰ ਗੁਆਟੇਮਾਲਾ ਭੇਜਿਆ ਜਾਣਾ ਹੈ, ਉਹ ਕਹਿੰਦੇ ਵੀ ਇਹ ਤਾਂ 10 ਉਹ ਨੇ ਜਿਨ੍ਹਾਂ ਨੂੰ ਹੁਣੇ ਤਿਆਰੀ ਕੀਤੀ ਜਾ ਰਹੀ ਹੈ ਭੇਜਣ ਦੀ, ਪਰ ਇਸ ਦੇ ਨਾਲ ਨਾਲ ਕਹਿੰਦੇ ਵੀ ਹੋਰ ਵੀ ਬੱਚੇ ਨੇ। ਬਹੁਤ ਵੱਡਾ ਗਰੁੱਪ ਜਿਹੜਾ ਉਹ ਮਾਈਗ੍ਰੈਂਟ ਚਿਲਡਰਨ ਦਾ ਦੱਸਿਆ ਗਿਆ ਸੀਗਾ। ਉਹ ਕਹਿੰਦੇ ਵੀ ਇਹਨਾਂ ਨੂੰ ਜਿਹੜਾ ਨਹੀਂ ਭੇਜਿਆ ਜਾਣਾ ਚਾਹੀਦਾ। ਡਿਸਟ੍ਰਿਕਟ ਜੱਜ ਸਪਾਰਕਲ ਜਿਹੜੇ ਸੁਕਨੇਨਨ ਨੇ, ਉਹਨਾਂ ਨੇ ਦੱਸਿਆ ਵੀ ਜਿਹੜੇ ਉਹਨਾਂ ਨੂੰ ਪਤਾ ਲੱਗਿਆ ਜਦੋਂ, ਤੇ ਉਹਨਾਂ ਨੇ ਨਾਲ ਦੀ ਨਾਲ ਇਹਦੇ ਉੱਤੇ ਜਿਹੜੀ ਆ ਸੁਣਵਾਈ ਸ਼ੁਰੂ ਕੀਤੀ। ਕਹਿੰਦੇ ਵੀ ਇਹ ਜਿਹੜੇ ਬੱਚੇ ਸੀਗੇ ਜਿਨ੍ਹਾਂ ਦੇ ਰਿਮੂਵਲ ਕੀਤੀ ਜਾਣੀ ਹੈ ਤੇ ਉਹਨਾਂ ਨੂੰ ਹਾਲਟ ਕੀਤਾ ਗਿਆ, ਉਹਨਾਂ ਦੇ ਵਿੱਚ 10 ਤੋਂ 17 ਸਾਲ ਦੇ ਬੱਚੇ ਸੀਗੇ ਤੇ 14 ਦਿਨਾਂ ਦੇ ਲਈ ਜਿਹੜਾ ਉਹਨੂੰ ਰੋਕ ਦਿੱਤਾ ਗਿਆ। ਇਹ ਜਿਹੜੇ ਬੱਚੇ ਆ ਉਹ ਕਿਸੇ ਦੇ ਨਾਲ ਨਹੀਂ ਸੀ, ਇਹਨਾਂ ਦੇ ਨਾਲ ਕੋਈ ਵੀ ਜਿਹੜਾ ਉਹ ਕਹਿ ਲਈ ਵੀ ਅਡਲਟ ਨਹੀਂ ਸੀਗਾ, ਤੇ ਇਹ ਮਾਈਨਰ ਦੱਸੇ ਗਏ ਸਾਰੇ। ਤੇ ਯੂਐਸ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸ ਦੇ ਵਿੱਚੋਂ ਤੇ ਕਈ ਹੋਰ ਵਿਭਾਗਾਂ ਦੇ ਨੇ ਜਿਹੜੀਆਂ ਜਦੋਂ ਵੀ ਲੋਕਾਂ ਨੂੰ ਅਰੈਸਟ ਕੀਤਾ ਸੀਗਾ, ਉਸੇ ਦਰਮਿਆਨ ਇਹ ਜਿਹੜੇ ਬੱਚੇ ਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ। ਸੋ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਉਹਨਾਂ ਨੇ ਕ੍ਰੈਕਡਾਊਨ, ਇਮੀਗ੍ਰੇਸ਼ਨ ਕ੍ਰੈਕਡਾਊਨ ਲਾਂਚ ਕੀਤਾ ਗਿਆ, ਜਿਵੇਂ ਆਪਾਂ ਸਾਰੇ ਜਾਣਦੇ ਹੀ ਹਾਂ, ਤੇ ਉਸ ਤੋਂ ਬਾਅਦ ਕਹਿੰਦੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਪਰਿਵਾਰ ਜਿਹੜੇ ਸੀਗੇ ਉਹਨਾਂ ਦੇ ਨਾਲ ਛੋਟੇ ਬੱਚੇ ਸੀ ਜਾਂ ਜਿਹੜੇ ਟੀਨੇਜਰ ਸੀਗੇ, ਉਹਨਾਂ ਨੂੰ ਕਈ ਥਾਵਾਂ ਦੇ ਉੱਤੇ ਪਰਿਵਾਰਾਂ ਦੇ ਨਾਲ ਉਹਨਾਂ ਦਾ ਨਖੇੜਾ ਪੈ ਗਿਆ। ਹੁਣ ਇਸ ਗਰੁੱਪ ਨੂੰ ਗੁਆਟੇਮਾਲਾ ਜਦੋਂ ਡਿਪੋਰਟ ਕਰਨ ਲੱਗੇ ਸੀਗੇ, ਜਹਾਜ਼ਾਂ ਦੇ ਵਿੱਚ ਬਿਠਾਉਣ ਦੀ ਤਿਆਰੀ ਹੋਈ ਸੀਗੀ, ਉਦੋਂ ਕਹਿੰਦੇ ਵੀ ਯੂਐਸ ਦਾ ਜਿਹੜਾ ਫੈਡਰਲ ਕੋਰਟ ਦਾ ਇੱਕ ਜੱਜ ਆ, ਡਿਸਟ੍ਰਿਕਟ ਕੋਰਟ ਦਾ ਮਾਫ ਕਰਨਾ, ਉਹਨੇ ਇਹ ਸਾਰੇ ਪ੍ਰੋਸੈਸ ਨੂੰ ਜਿਹੜਾ ਉਹ ਰੋਕ ਦਿੱਤਾ ਗਿਆ। 14 ਦਿਨਾਂ ਦੇ ਲਈ ਇਹਨਾਂ ਦੀ ਜਿਹੜੀ ਡਿਪੋਰਟੇਸ਼ਨ ਉਹਦੇ ਤੇ ਰੋਕ ਲਾਈ ਗਈ ਹੈ।